ਜੇ ਕਿਤੇ ਕੱਟੇ ਹੁੰਦੇ ਨਾ, ਉੱਪਰ ਹਲਕਾ ਜਿਹਾ ਮਸਾਲਾ ਪਾਇਆ ਹੁੰਦਾ, ਨਾਲ ਨਿੰਬੂ ਨਿਚੋੜਿਆ ਹੁੰਦਾ, ਫਿਰ ਇਹਦਾ ਸਵਾਦ ਹੀ ਕੁਛ ਹੋਰ ਸੀ। ਇਦਾਂ ਹੀ ਖਾ ਲਾ, ਸਾਰਾ ਕੁਛ ਇੰਨੇ ਹੀ ਹਜ਼ਮ ਕਰ ਦੇਣਾ ਤੇਰਾ। ਲੈ ਵੇਖ ਲੈ, ਖਾਈ ਜਾ ਰਿਹਾ ਤੂੰ। ਸਵੇਰ ਦੀਆਂ 4 ਰੋਟੀਆਂ, 2 ਪਲੇਟਾਂ ਚੌਲਾਂ ਦੀਆਂ ਤੂੰ ਖਾ ਗਿਆ ਤੇ ਹਾਂਡੀ ਦਾ ਸਾਲਣ ਵੀ ਸਾਰਾ ਖਾ ਗਿਆ। ਤੂੰ ਜਿੰਨਾ ਮਰਜ਼ੀ ਖਾ ਲਾ ਨਾ, ਤੇਰੇ ਚਿਹਰੇ ਤੇ ਨੂਰ ਨਹੀਂ ਆਉਣਾ। ਉਹ ਤੇਰਾ ਢਿੱਡ ਵਾਕੇ ਪੁਰਾਣਾ ਖੂਹ ਆ ਜਿਹੜਾ ਭਰਦਾ ਹੀ ਨਹੀਂ। ਤੈਨੂੰ ਕਾਹਦੀ ਟੈਨਸ਼ਨ ਹੈ? ਤੇਰੇ ਘਰੋਂ ਖਾਦਾ ਵਾ, ਮੇਰਾ ਆਪਣਾ ਘਰ ਵਾ, ਮੈਂ ਖਾਵਾਂ ਨਾ ਖਾਵਾਂ। ਖਾਵਾਂ ਨਾ ਖਾਵਾਂ, ਲੈ ਕੱਪੜੇ ਰੱਖਤੇ ਮੈਂ, ਇਹਨਾਂ ਨੂੰ ਧੋ ਲੈ। ਹੈ ਆਹੋ, ਇੰਨੀ ਠੰਡ ਆ, ਮੇਰੇ ਕੋਲ ਨਹੀਂ ਕੱਪੜੇ ਧੁੱਪਦੇ। ਉਹ ਤੇਰੀ ਇਹ ਜ਼ਰੂਰਤ, ਤੂੰ ਮੈਨੂੰ ਕਹਿਣ ਦੇ ਕੱਪੜੇ ਧੋ ਲਾ। ਉਹ ਤੇਰੀ ਇੰਨੀ ਜ਼ਰੂਰਤ ਕਿ ਤੂੰ ਮੈਨੂੰ ਜਵਾਬ ਦੇ ਰਿਹਾ? ਤੇਰੀ ਇੰਨੀ ਜ਼ਰੂਰਤ ਹੈ? ਵੇਲਾ ਆਕਾਸ਼ ਚ ਰਹਿ, ਸਮਝ ਲੱਗੀ? ਉਹ ਤੂੰ ਔਕਾਤ ਚ ਰਹਿ, ਤੇਰੇ ਨਾਲ ਮੈਂ ਵਿਆਹ ਕਰ ਲਿਆ। ਤੇ ਐ ਕੱਪੜੇ ਨਾ ਸਾਰੇ ਤੂੰ ਧੋਣੇ, ਮੈਂ ਤੈਨੂੰ ਦੱਸ ਛੜਾ, ਮੇਰੇ ਕੋਲ ਨਹੀਂ ਇਹ ਧੁੱਪੜੇ ਨਹੀਂ ਠੰਡ ਵਾ। ਤੇ ਮੇਰੀ ਗੱਲ ਸੁਣ ਲਾ, ਮੇਰੀਆਂ ਸਾਰੀਆਂ ਸਹੇਲੀਆਂ ਦੇ ਬੰਦੇ ਏਡੇ ਏਡੇ ਸੋਹਣੇ ਆ, ਤੇ ਤੂੰ ਵੇਖ ਕਾਲਾ ਲੁੱਕ। ਮੇਰੀ ਤੇ ਜ਼ਿੰਦਗੀ ਤਬਾਹ ਕਰ ਛੜੀ ਜਦੋਂ ਦਾ ਮੈਂ ਤੇਰੇ ਨਾਲ ਵਿਆਹ ਕੀਤਾ। ਦੇਖੇ ਮੈਂ ਤੇਰੀ ਸਹੇਲੀਆਂ ਦੇ ਬੰਦੇ ਵਿੱਚੋਂ ਖੰਡੇ ਵੀ ਆ। ਕੀ ਖੰਡੇ ਆ? ਇੰਜ ਕਰਕੇ ਬੋਲਦੇ ਆ ਵਿੱਚੋਂ। ਲੈ ਸੋਹਣੇ ਤੇ ਹੈਗੇ ਆ ਨਾ, ਦੇਖਦੇ ਆ ਲੋਕੀ ਕਿ ਸੋਹਣਾ ਵਾ, ਬਾਅਦ ਚ ਪਤਾ ਲੱਗਦਾ ਬੋਲਦੇ ਆ ਕਿ ਨਹੀਂ ਬੋਲਦੇ। ਉਹ ਸੋਹਣੇ ਨੂੰ ਤੂੰ ਥਾਲੀ ਚ ਪਾ ਕੇ ਖਾਣਾ ਵਾ, ਸੋਹਣਾ ਸੋਹਣਾ ਲੱਗੀ ਆ। ਨਾਲੇ ਮੇਰੀ ਗੱਲ ਹੋਰ ਕੰਨ ਖੋਲ ਕੇ ਸੁਣ ਲੈ। ਕੀ ਮੈਂ ਇਸ ਘਰ ਦੇ ਵਿੱਚ ਖਸਮ ਲੱਗਾ ਵਾਂ। ਤੇ ਮੈਂ ਵੀ ਇਸ ਘਰ ਚ ਜਨਾਨੀ ਲੱਗੀ ਆ, ਮੈਂ ਕਿਹੜੀ ਡੀਸੀ ਲੱਗੀ ਆ ਇੱਥੇ, ਮੈਂ ਵੀ ਜਨਾਨੀ ਲੱਗੀ ਆ। ਜਿੰਨਾ ਤੇਰਾ ਘਰ ਆ ਉਹਨਾਂ ਮੇਰਾ ਘਰ ਆ। ਜੇ ਮੈਂ ਘਰ ਦੇ ਕੰਮ ਕਰਨੇ ਤੂੰ ਵੀ ਕਰ ਲਾ, ਇਕੱਲਾ ਖਾਈ ਜਾਣਾ ਢਿੱਡ 'ਚ ਰਾਤ ਨੂੰ ਵੱਟ ਫਿਰਨਾ ਤੇਰੇ। ਉਹ ਤੇਰਾ ਫਰਜ਼ ਬਣਦਾ ਵਾ, ਤੂੰ ਘਰ ਦੀ ਬੁੱਢੀ ਆ, ਘਰ ਦੇ ਕੰਮ ਕਰਦੀ ਚੰਗੀ ਲੱਗਦੀ ਆ। ਉਹ ਘਰ ਦੀ ਬੁੱਢੀ ਲੱਗੀ, ਸਾਰੇ ਮੈਂ ਹੀ ਕਰਨੇ ਨੇ, ਤੂੰ ਵੀ ਕੋਈ ਕੰਮ ਕਰ ਲਾ ਕਿ ਤੂੰ ਬਸ ਖਾਣ ਤੇ ਜ਼ੋਰ ਰੱਖਣਾ? ਖਾਣ ਤੂੰ ਬੜਾ, ਤੂੰ ਮੈਨੂੰ ਨਜ਼ਰ ਤਾਂ ਨਹੀਂ ਲਾਉਣੀ ਕਿਤੇ। ਏਡਾ ਤੂੰ ਕਿਤੇ ਸ਼ਾਹਰੁਖ ਖਾਨ ਖਲੋ ਜਾ ਜਿਹੜਾ ਤੈਨੂੰ ਮੈਂ ਨਜ਼ਰ ਲਾਉਣ ਲੱਗੀ। ਪਤਾ ਨਹੀਂ ਤੂੰ ਕੀ ਆਪਣੇ ਆਪ 'ਚ ਬਣਿਆ ਫਿਰਨਾ, ਇੰਨੇ ਜੋਗਾ ਹੈ ਨਹੀਂ ਤੂੰ ਜਿੰਨੀਆਂ ਤੂੰ ਗੱਲਾਂ ਸੁਣਾਉਣਾ। ਤਮੀਜ਼ ਨਾਲ ਗੱਲ ਕਰਿਆ ਕਰ। ਜਦੋਂ ਦੇਖਣ ਦਿਖਾਉਣ ਲੱਗੇ ਸੀ, ਰਿਸ਼ਤਾ ਲੈਣ ਗਏ, ਉਦੋਂ ਕਹਿੰਦੇ ਕੁੜੀ ਕੰਮ ਬਹੁਤ ਕਰਦੀ ਆ, ਵੀ ਕੰਮ ਬੜਾ ਹੀ ਕਰਦੀ ਆ। ਕੰਮ ਕਾਹਦਾ ਕਰਦੀ ਆ, ਸਵਾਏ ਮੇਕਅਪ ਤੋਂ ਆਉਂਦਾ ਹੀ ਕੱਖ ਨਹੀਂ। ਕੱਪੜੇ ਬੰਦੇ ਨੂੰ ਕਹਿਣ ਦੇ ਧੋ, ਆਹ ਅਕਲ ਮੈਂ ਤੁਹਾਡੇ ਖਾਨਦਾਨ ਚ ਆ ਔਰ ਤੁਹਾਨੂੰ ਸਿਖਾਉਂਦੇ ਆ। ਤੇ ਤੁਹਾਡੇ 'ਚ ਕੀ ਸਿਖਾਤਾ ਹੈ? ਤੂੰ ਪੂਰਾ ਕਰੀਮਾ ਲਾ ਲਾ ਕਿ ਪੂਰਾ ਚਿੱਟਾ ਹੋ ਜਾਏ? ਲੈ ਮੇਰੀ ਗੱਲ ਸੁਣ ਲੈ, ਜਦੋਂ ਮੈਂ ਆਪਣੀ ਸਹੇਲੀ ਦੇ ਵਿਆਹ ਤੈਨੂੰ ਖੜਿਆ, ਸਭ ਤੋਂ ਪਹਿਲੇ ਅਗਲੇ ਮੈਨੂੰ ਕਹਿੰਦੇ ਰਕਸ਼ੇ ਵਾਲਿਆਂ ਨੂੰ ਤੇ ਬਾਹਰ ਕੱਢ। ਇਹ ਤੇ ਫੇਰ ਉਹਨਾਂ ਨੂੰ ਮੈਂ ਦੱਸਿਆ ਕਿ ਮੇਰਾ ਬੰਦਾ ਵਾ, ਤੇ ਕਿੱਡੀ ਮੈਂ ਤੇ ਬਿਸਤ ਹੋਈ, ਜ਼ਲੀਲ ਹੋਈ। ਇਹ ਬਿਸਤੀ ਤੇਰੀ ਨਹੀਂ, ਬਿਸਤੀ ਮੇਰੀ ਆ। ਇਹ ਮੈਨੂੰ ਰਕਸ਼ੇ ਵਾਲਾ ਕਹਿਤਾ ਉਹਨਾਂ ਨੇ। ਏਡਾ ਤੂੰ ਬਿਸਤ ਹੋਇਆ, ਹੋਰ ਤੈਨੂੰ ਪਾਇਲਟ ਕਹਿ ਦਿੰਦੇ? ਰਕਸ਼ੇ ਵਰਗਾ ਡਰਾਈਵਰ ਲੱਗਣਾ ਤੇ ਉਹਨਾਂ ਰਕਸ਼ੇ ਦਾ ਡਰਾਈਵਰ ਹੀ ਕਹਿਣਾ। ਅੱਜ ਜਦੋਂ ਤੇਰੀ ਮੇਰੀ ਮੰਗਣੀ ਹੋਈ ਆ, 6 ਮਹੀਨੇ ਦੇ ਵਿੱਚ ਪਏ ਆ, ਉਸ 6 ਮਹੀਨੇ ਦੇ ਵਿੱਚ ਜਿੰਨੀ ਵਾਰੀ ਤੈਨੂੰ ਫੋਨ ਕੀਤਾ ਵਾ, ਇਰਮ ਕਿੱਥੇ ਆ, ਮੈਂ ਕਿਚਨ ਮੇ ਹੂੰ, ਇਰਮ ਕਿੱਥੇ ਆ, ਮੈਂ ਕਿਚਨ ਮੇ ਹੂੰ। ਮੈਂ ਤਾਂ ਕੋਈ ਰੰਗ ਬਰੰਗੀਆਂ ਡਿਸ਼ਾਂ ਬਣਾਉਂਦੀ ਹੋਣੀ ਉੱਥੇ। ਉਹ ਤਾਂ ਵਿਆਹ ਤੋਂ ਬਾਅਦ ਪਤਾ ਲੱਗਾ ਵਾ ਕਿ ਤੇਰੀ ਮੰਜੀ ਕਿਚਨ 'ਚ ਹੁੰਦੀ ਸੀ, ਤੁਹਾਡੇ ਅੰਦਰ ਜਗ੍ਹਾ ਹੀ ਨਹੀਂ ਸੀ ਦੂਸਰੀ ਮੰਜੀ ਵਿਛਾਉਣ ਨੂੰ। ਹਾਏ ਹਾਏ ਹਾਏ, ਵੇਖਾਂ ਹਾਂ ਤੂੰ ਜਿਹੜਾ 2 ਕਿੱਲੇ ਜ਼ਮੀਨ 'ਚ ਲੈ ਕੇ ਮੈਨੂੰ ਬੈਠਾ, ਅਜਾੜ 'ਚ ਲੈ ਕੇ ਬੈਠਾ, ਉਹਦੀ ਬਾਰੀ ਵੇਖ ਲੈ, ਇਹਦਾ ਬੂਹਾ ਵੇਖ ਲੈ, ਤੂੰ ਜਿਹੜਾ ਮਹਿਲ ਛੱਤ ਕੇ ਬੈਠਾ ਮੇਰੇ ਲਈ। ਚੱਲ ਮਕਾਨ 'ਚ ਹੀ ਫਰਕ ਪਿਆ ਵਾ, ਤੇਰੇ ਫੈਸ਼ਨ 'ਚ ਤਾਂ ਨਹੀਂ ਪਿਆ। ਫਿਰ ਮੇਰੇ ਫੈਸ਼ਨ 'ਚ ਕੱਤ ਪਵੇ? ਮੈਂ ਤੇ ਆਪ ਮੇਨਟੇਨ ਰਹਿਣੀ ਸ਼ੁਰੂ ਤੋਂ ਹੀ। ਹਾਂ, ਮੇਨਟੇਨ ਸ਼ੁਰੂ ਤੋਂ ਰਹਿਣੀ ਆ ਤੂੰ। ਘਰ ਤਿੱਬਤ ਕਰੀਮ ਇਸਤੇਮਾਲ ਕਰਦੀ ਸੀ, ਇੱਥੇ ਆਣ ਕੇ ਫੰਕਸ਼ਨ ਹੀ ਨਹੀਂ ਮੁੱਕਣ ਡਏ ਤੇਰੇ। ਚਲ ਮੈਂ ਤੇ ਫੰਕਸ਼ਨ ਕਰ ਲੈਣੀ ਆ, ਤਿੱਬਤ ਕਰੀਮ ਲਾ ਕੇ ਫੈਸ਼ਨ ਕਰ ਲੈਣੀ, ਤੂੰ ਕੀ ਕਰਦਾ? ਮੇਰੇ ਮੂੰਹ ਨਾਲ ਬਹੁਤਾ ਲੱਗ ਸੁਣ ਲਿਆ। ਉਹ ਚੱਲ ਤੇਰਾ ਮੂੰਹ ਹੀ ਨਹੀਂ ਏਦਾਂ ਸੰਘਾੜਿਆ ਜਿਹਾ। ਉਹ ਤੂੰ ਬੰਦੇ ਨੂੰ ਬਦਤਮੀਜ਼ੀ ਕਰਨ ਨਹੀਂ ਆ। ਮੈਂ ਕਿਹਾ ਖਸਮ ਜੀ, ਇਹ ਕੱਪੜੇ ਤੁਸੀਂ ਧੋਣੇ ਆ, ਇਹ ਤੁਹਾਡੇ ਕੱਪੜਿਆਂ ਦੀ ਗਰੀਸ ਮੇਰੇ ਕੋਲ ਨਹੀਂ ਨਿਕਲਣੀ। ਓਏ ਮੈਂ ਇਸ ਘਰ ਦੇ ਵਿੱਚ ਖਸਮ ਆ, ਧੋਬੀ ਨਹੀਂ ਲੱਗਾ ਹੋਇਆ। ਗੱਲ ਕੰਨ ਖੋਲ ਕੇ ਸੁਣ ਲੈ, ਇਹ ਕੱਪੜੇ ਤੂੰ ਧੋਏਂਗੀ। ਉਹ ਤੇਰੀ ਇੰਨੀ ਜ਼ਰੂਰਤ, ਤੂੰ ਮੈਨੂੰ ਜਵਾਬ ਦੇ ਰਿਹਾ? ਮੈਨੂੰ ਤੇਰਾ ਇਲਾਜ ਕਰਨਾ ਪੈਣਾ, ਵਾਵਾ ਦਿਨ ਹੋ ਗਏ ਤੇਰਾ ਇਲਾਜ ਨਹੀਂ ਹੋਇਆ। ਉਹ ਮੈਂ ਤਾਂ ਉਹ ਨਾ ਮਾਰੀ ਛੱਡ ਲੈ, ਉਹ ਬੱਖੇ ਹੋ ਯਾਰ ਮੇਰਾ ਇਦਾਂ ਨਹੀਂ ਤੇਰਾ ਇਲਾਜ। ਮੇਰੇ ਨਾ ਮਾਰੀ ਛੱਡ ਲੱਗਦੀ। ਤੇਰੇ ਵਰਗੇ ਬੰਦਿਆਂ ਨੂੰ ਥੱਲੇ ਲਾ ਕੇ ਰੱਖੋ ਨਾ ਤੇ ਤੁਸੀਂ ਸਹੀ ਰਹਿੰਦੇ ਆ, ਤੇ ਤੇਰੇ ਵਰਗੇ ਬੰਦਿਆਂ ਦਾ ਇਹੀ ਇਲਾਜ ਆ, ਇੰਜ ਤੁਸੀਂ ਠੀਕ ਰਹਿੰਦੇ ਆ। ਆਇਆ ਵੱਡਾ ਗੱਲਾਂ ਮਾਰਦਾ ਮੈਨੂੰ, ਰੋਟੀਆਂ ਤੋੜ ਤੋੜ ਖਾਂਦਾ, ਕੰਮ ਵਰੀ ਇਹਨੂੰ ਪਿੱਸੂ ਪੈ ਜਾਂਦਾ, ਕੰਮ ਨਹੀਂ ਹੁੰਦਾ ਇਹਦੇ ਕੋਲੋਂ। ਓਏ ਉਹ ਡੋਰ ਓਏ ਓਏ ਰੱਬਾ, ਇੱਕ ਤਾਂ ਘਰ ਦੀ ਮੇਰੇ ਤੇ ਬੜਾ ਆਜ਼ਾਬ ਬਣੀ, ਦੂਜਾ ਕਿਹੜਾ ਸਾਹ ਮੇਰੇ ਤੇ ਡਿੱਗ ਪਿਆ। ਡੋਨ ਭਰਾਵਾ, ਓਏ ਬਲੀ ਓਏ, ਆ ਤੇਰਾ ਕੱਖ ਨਾ ਰਵੇ ਓਏ, ਆ ਕੀ ਤੇਰਾ ਖਾਦਾ ਖਰਾਬ ਹੋਵੇ ਓਏ। ਉਹ ਡੋਨ ਮਿਲਿਆ ਭਰਾਵਾ, ਅੱਖਾਂ ਦਾ ਤਾਂ ਕਰ। ਓਏ ਓਏ ਪਾਗਲ ਆਦਮੀ, ਮੈਨੂੰ ਤਾਂ ਮੇਰੀ ਬੁੱਢੀ ਨੇ ਸੋਟੀਆਂ ਨਾਲ ਮਾਰ ਮਾਰ ਕੇ ਘਰੋਂ ਕੱਢ ਦਿੱਤਾ ਵਾ। ਤੈਨੂੰ ਕੀ ਬਣੀਆਂ ਪੱਟੀਆਂ ਕੁੱਤਿਆਂ ਬੈਠੇ ਨਿਕਲੀ ਕੀ ਲੱਤ ਤੇ? ਓਏ ਯਾਰ ਕੀ ਦੱਸਾਂ ਤੈਨੂੰ ਮੈਂ, ਤੇਰੇ ਤੇ ਘੜੇ ਦਾ ਦਾਬ ਡਿੱਗ ਪਿਆ। ਯਾਰ 2 ਦਿਨ ਮੈਂ ਕੰਮ ਤੇ ਗਿਆ ਵਾਂ, ਰਾਤਾਂ ਲਾਈਆਂ 2, ਤੇ ਮੈਂ ਥੱਕਿਆ ਟੁੱਟਿਆ ਆਇਆ ਸੀਗਾ। ਉਹ ਘਰ ਦੇ ਨੂੰ ਮੈਂ ਕਿਹਾ ਯਾਰ ਮੈਨੂੰ ਥੋੜਾ ਜਿਹਾ ਘੁੱਟ ਦੇ। ਅੱਛਾ।
ਉਹਨੇ ਮੈਨੂੰ ਡੰਡਿਆਂ ਨਾਲ ਫੜ ਕੇ ਕੁੱਟਿਆ ਯਾਰ। ਗੋਲੀ ਤਾਂ ਨਹੀਂ? ਉਹ ਨਹੀਂ ਯਾਰ, ਓਏ ਬਲੀ ਉਹਨੇ ਮੇਰੀ ਧੌਣ ਮਾਰੀ ਜ਼ੋਰ ਕੇ ਭਾਵੇ ਦੇ ਵਿੱਚ, ਉਹ ਨਾ ਛੜੀ ਯਾਰ। 4 ਰਾਤਾਂ ਨਾ, ਦਿਨ ਤੇ ਰਾਤਾਂ ਮੈਂ ਹਸਪੀਟਲ 'ਚ ਰਿਹਾ ਵਾਂ ਤੇ ਮੈਂ ਘਰ ਨਹੀਂ ਗਿਆ ਮੁੜ ਕੇ ਭਰਾਵਾ, ਮੈਂ ਸਿੱਧਾ ਡੇਰੇ ਤੇ ਆ ਗਿਆ ਯਾਰ। ਓਏ ਇੰਨਾ ਕੁੱਟ ਸੁੱਟਿਆ ਤੇਰੀ ਬੁੱਢੀ ਨੇ ਤੈਨੂੰ? ਉਹ ਬਹੁਤ ਪੈੜਾ ਕੁੱਟ, ਉਹ ਛੇੜੀ ਦਾ। ਉਹ ਛੇੜਨ ਨਹੀਂ ਲੱਗਾ, ਦੇਖਣ ਲੱਗਾ ਮੁਕੰਮਲ ਲੱਤਾਂ ਕਿੱਥੇ ਆ। ਆ ਬੋਲਾ ਆਏ ਹੋਏ ਬਣਦੀਆਂ ਨਹੀਂ ਸੀ ਉਹਦੀਆਂ ਲੱਤਾਂ ਤੋੜਨੀਆਂ, ਉਹ ਤਾਂ ਪਹਿਲੇ ਟੁੱਟੀਆਂ ਵਾ। ਉਹ ਬਸ ਕੀ, ਮੈਂ ਉਹਨੂੰ ਕੁੱਟਣ ਦਾ ਹੀ ਕਹਿ ਤਾ, ਉਹਨੇ ਕਿਹਾ ਪਤਾ ਨਹੀਂ ਕੁੱਟਣ ਦਾ ਗਿਆ ਵਾ, ਉਹਨੂੰ ਮੈਨੂੰ ਕੁੱਟ ਛੱਡਿਆ। ਓਏ ਓਏ ਬਲੀ ਉਹ ਮੈਨੂੰ ਨਾ ਹੱਥ ਲਾ ਯਾਰ, ਮੈਨੂੰ ਨਾ ਹੱਥ ਲਾ। ਕੀ ਹੋਇਆ ਤੈਨੂੰ? ਮੇਰਾ ਤਾਂ ਆਪਣਾ ਮੋਢਾ ਦੁਖਣ ਡਿਆ ਵਾ ਯਾਰ। ਉਹ ਕਹਿੰਦੇ ਕੰਜ ਕੀ ਆਈ ਮੇਰੇ ਵੱਲੋਂ ਪੂਰੇ ਭਾਰ ਦੇ ਨਾਲ। ਅੱਛਾ ਤੇਰਾ ਭਰਾ ਵੀ ਇੱਕ ਦਫਾ ਉੱਠ ਕੇ ਖੜਾ ਹੋ ਗਿਆ। ਅੱਛਾ ਇੰਜ ਕਰਕੇ ਮੈਂ ਵੀ ਉੱਠ ਕੇ ਖੜਾ ਹੋਇਆ ਨਾ, ਤੇ ਮੇਰੇ ਸਰਾਣੇ ਵਾਲੀ ਸਾਈਡ ਤੇ ਗਠੜੀ ਮਾਰੀ ਕੱਪੜਿਆਂ ਦੀ। ਕਹਿੰਦੀ ਕੱਪੜੇ ਧੋ। ਅਸੀਂ ਵੀ ਫਿਰ ਤੈਨੂੰ ਪਤਾ ਮਰਦ ਅੱਗੇ ਹੋ। ਮੈਂ ਕਿਹਾ ਜਾ ਕੰਮ ਕਰ, ਮੈਂ ਨਹੀਂ ਧੋਣੇ। ਅੱਛਾ ਡਾਉਨ ਭਰਾਵਾ, ਫਿਰ ਉਹਨੇ ਮੈਨੂੰ ਉਹ ਧੋਤਾ ਜਿਹੜਾ ਕੋਈ ਹਿਸਾਬ ਦੇ। ਤਿੰਨ ਹਾਂ ਮੈਂ ਫਿਰ ਉੱਥੋਂ ਦੌੜ ਲਾ ਕੇ ਆਇਆ ਤੇਰੇ ਕੋਲ। ਅੱਛਾ ਤੂੰ ਹਿਸਾਬ ਲਾ ਲਾ ਦੋਸਤਾ, ਜਨਾਨੀ ਮੇਰੀ ਇੰਨੀ ਕਾ ਅੱਛਾ ਪਤਲੀ ਤੇ ਹੱਥ ਦਾ ਪੁਰਾਣੀਆਂ ਮਾਈਆਂ ਦੀ ਥਾਪੀ ਨਹੀਂ ਹੁੰਦੀ ਸੀਗੀ, ਉਹ ਕੱਪੜੇ ਧੋਣ ਵਾਲੀ। ਉਦਾਂ ਦਾ ਹੱਥ ਸਖਤ। ਸ਼ਾਬਾਸ਼। ਆ ਤਾਂ ਮੇਰੀ ਨਾੜ ਤੇ ਨਾੜ ਚੜਾਤੀ ਉਹਨੇ, ਮਾਰ ਕੇ ਦਿਲ ਕਰੇ ਅੰਦਰੋਂ ਮਾਸ ਫਟ ਗਿਆ ਹੋਵੇ। ਏਦਾਂ ਕਰ, 1 ਕਿਲੋ ਦੁੱਧ ਦਾ ਪਤਾ ਕਰਕੇ ਦੇ। ਕੀ ਮੈਂ ਹੋਟਲ ਇੱਥੇ ਪਾਇਆ ਵਾ ਜਿਹੜਾ ਦੁੱਧ ਤੈਨੂੰ ਗਰਮ ਕਰਕੇ ਦਵਾਂ? ਓਏ ਯਾਰ ਤੇਰੇ ਡੇਰੇ ਤੇ ਬਚਾਉਂਦੇ ਆਏ ਆ, ਜਨਾਨੀ ਕੋਲੋਂ ਫੈਂਟੀ ਖਾ ਕੇ ਆ, ਥੋੜਾ ਬਹੁਤਾ ਤਾਂ ਹਯਾ ਕਰ। ਮੁਲਾਜ਼ਮ ਹੈ ਨਹੀਂਗਾ ਕੋਈ ਵੀ ਯਾਰ, ਕੋਈ ਆਏਗਾ ਤਾਂ ਫੇਰ ਹੀ ਆ। ਮੰਮੀ ਉਦੋਂ ਤਾਂ ਇੱਥੇ ਬੈਠਾ ਹੈ। ਓ ਯਾਰ ਮੈਂ ਤਾਂ ਕਹਿੰਦਾ ਵਾ, ਆ ਜਨਾਨੀਆਂ ਕਾਬੂ ਕਰਨ ਦਾ ਕੋਈ ਤਰੀਕਾ ਦੱਸ ਮੈਨੂੰ। ਜੇ ਕੋਈ ਪੀਰ ਸ਼ੀਰ ਤੇਰੀ ਨਿਗਾਹ 'ਚ ਹੈਗਾ ਤੇ ਉਹਦਾ ਦੱਸ, ਕਿਤੇ ਕੋਈ ਤਵੀਤ ਲਿਆਈਏ ਤੇ ਜਨਾਨੀ ਨੂੰ ਘੋਟ ਕੇ ਪਿਆ ਦੇਈਏ ਤੇ ਅਦਬ 'ਚ ਆ ਜਾਣ ਇਹ। ਇਮਲੀ ਖਾਂ, ਸ਼ਹਿਰੋਂ ਆ ਨਾ ਇੱਕ ਬਾਬਾ ਆਇਆ ਵਾ ਨਾਲ ਦੇ ਪਿੰਡ, ਬਾਬਾ ਤਨਵੀਰ ਆ ਉਹਦਾ ਨਾਮ। ਤੇ ਬਾਬਾ ਜੀ ਬੜਾ ਮਸ਼ਹੂਰ ਆ, ਬੀਬੀਆਂ ਬਹੁਤ ਜਾਂਦੀਆਂ ਆਪਕੋ ਦਮ ਦਰੂਦ ਕਰਾਉਣ। ਤਵੀਰ ਧਾਗਾ ਐਸਾ ਦਿੰਦਾ ਵਾ, ਬੰਨਣ ਪੂਰਾ। ਉਹ ਜਾ ਕੰਮ ਕਰ ਬਾਬਾ, ਮੈਨੂੰ ਯਕੀਨ ਆ ਉਤੇ। ਮੈਂ ਚੱਲਾਂ ਹੀ ਉਹਦੇ ਕੋਲ। ਉਹ ਕੋ ਚੱਲਾਂ ਤੂੰ? ਆਹੋ। ਫਿਰ ਮੈਨੂੰ ਵੀ ਨਾਲ ਲੈ ਜਾ। ਨਹੀਂ ਮੈਂ ਇਕੱਲੇ ਨੇ, ਪਹਿਲਾਂ ਹੋ ਆਣ ਦੇ ਮੈਨੂੰ। ਹਾਂ। ਜੇ ਕੋਈ ਗੱਲ ਬਣ ਗਈ ਤੇ ਫਿਰ ਤੈਨੂੰ ਮੈਂ ਆਣ ਕੇ ਦੱਸੂਗਾ। ਤੂੰ ਉਨੀ ਦੇਰ ਤੱਕ ਦੁੱਧ ਗਰਮ ਕਰਾ। ਉਹ ਮੁਲਾਜ਼ਮ ਹੁਣ ਕੋਈ ਆਏਗਾ, ਪੱਠੇ ਵੱਢਣ ਗਏ, ਕੋਈ ਆਇਆ ਹੀ ਨਹੀਂਗਾ ਹਜੇ ਯਾਰ। ਏਡੀ ਨਹੀਂ ਲੱਤ ਟੁੱਟੀ ਤੇਰੀ ਜਿੰਨਾ ਤੂੰ ਪੈ ਗਿਆ ਮੰਜੇ ਤੇ। ਇਹ ਤੇਰੇ ਵਰਦੀਆਂ ਨਾ, ਤੈਨੂੰ ਪਤਾ ਲੱਗ ਜਾਣਾ ਸੀਗਾ। ਬੁੱਢੀ ਬਦਲ ਲਾ ਫੇ। ਦੇਖੀ ਆ ਤੇਰੀ ਮਾਂ ਬੁੱਢੀ, ਉਹਦੀ ਬਣਦੀ ਨਹੀਂ ਕਿਸੇ ਨਾ ਵੀ ਮਹੱਲੇ 'ਚ। ਚੱਲ ਜਾ ਪਤਾ ਕਰਕੇ ਮੈਂ ਲਾਜ਼ਮੀ ਦੱਸੀ ਮੈਨੂੰ। ਸਟੇਸ਼ਨ ਤੇ ਲੜਾਈ ਦੇਖ ਲਈ ਤੂੰ ਕਿਸੇ ਤੇ? ਉਹ ਨਹੀਂ, ਦਾਦੀਆਂ ਬੁੱਢੀਆਂ, ਤੈਨੂੰ ਪਤਾ ਬੁੱਢੀਆਂ ਨਾਲ ਗੱਲਾਂ ਕਰਦੀਆਂ ਹੀ ਆ। ਡੁੱਬ ਕੇ ਮਰ ਜਾ, ਕਿੱਡਾ ਵੱਡਾ ਮੰਜਾ ਵਾ, ਅੱਧਾ ਖਾਲੀ ਹੁੰਦਾ। ਇੱਥੇ ਟੱਪ ਦੇਖਿਆ ਪਾਣੀ ਵਾਲਾ ਜਿਹੜਾ ਡੁੱਬ ਕੇ ਮਰ ਜਾਵੇ? ਗੱਲਾਂ ਕਰਨ ਡਿਆ ਚੱਲ ਆ ਮੈਂ ਗੱਲ ਕਰਦਾ ਜਾ ਕੇ। ਇਹ ਕਿਹੋ ਜਿਹਾ ਬਾਬਾ ਜਿਹੜਾ ਗੋਇਆ ਆਪ ਇਕੱਠਾ ਕਰਨ ਡਿਆ। ਵੀਰਪੂਰ ਮੈਨੂੰ ਘੱਟ ਲੱਗਦਾ ਵਾ, ਚੌਧਰੀਆਂ ਦਾ ਕੰਮ ਆ ਬਹੁਤਾ ਲੱਗਣ ਡਿਆ। ਪਰ ਜੋ ਵੀ ਹੋਊਗਾ ਦੇਖੀ ਜਾਊਗੀ। ਮੈਂ ਤਾਂ ਆਪਣੇ ਕੰਮ ਹੀ ਆਇਆ ਵਾਂ ਨਾ। ਲਓ ਜੀ ਦੇਖਦੇ ਹੀ ਆ। ਅਸਲਾਮ ਅਲੈਕੁਮ ਪੀਰ ਸਾਹਿਬ। वालेकुम सलाम सोनिया, मेरी जुबान सड़ जाए, तेन सोना कह दिता। किधर आया, कौन है तू? ਉਹ ਕਿੱਧਰ ਆਇਆ ਬਾਬਾ ਜੀ, ਇਸ ਗੱਲ ਨੂੰ ਛੱਡੋ। ਜਾਓ ਉੱਥੋਂ ਲੈਕਸ ਸਾਬਣ ਨਾਲ ਚੰਗੀ ਤਰ੍ਹਾਂ ਨਹਾਵੋ। ਮੈਨੂੰ ਤੁਹਾਡੇ ਕੋਲੋਂ ਗੋਹੇ ਦੀ ਬੂ ਆਉਣ ਡਈ ਆ। ਬਲਕਿ 15-16 ਸ਼ੀਸ਼ੀਆਂ ਅਤਰਦੀਆਂ ਵੀ ਸਿੱਟੋ ਆਪਣੇ ਆਲੇ ਦੁਆਲੇ, ਫੇਰ ਤੁਹਾਡੇ ਨਾਲ ਕੋਈ ਬਹਿ ਕੇ ਤਸੱਲਾ ਗੱਲ ਕਰੀਏ ਅਸੀਂ। वाह क्यामत की निशानी वेख लो। रूड़ी खुद कहन दी मैनू बो आउंदी है, वो तेरे चो ते आप गोडे गोडे बो आउंदी है। सही दस जवाना कौन है ते किधर आया तू? ਉਹ ਬਾਬਾ ਜੀ ਗੱਲ ਤੁਹਾਡੇ ਨਾਲ ਕੀ ਕਰਨੀ ਆ, ਗੱਲ ਇਹੀ ਆ, ਵਾਕਈ ਤੁਸੀਂ ਪੀਰ ਹੋ ਕਿ ਪੀਰਾਂ ਦਿਨ ਪੈਦਾ ਹੋਏ ਸੀ? ਉਹ ਪੁੱਤਰ ਮੈਂ ਵਾਕਈ ਪੀਰ ਆ, ਬੁੱਧ ਹੋਵੇ ਮੰਗਲ ਹੋਵੇ ਮੈਂ ਪੀਰ ਹੀ ਆ। ਤੂੰ ਮੈਨੂੰ ਦੱਸ, ਕੁੱਤੇ ਮਗਰ ਲਾ ਕੇ ਆਪਣੇ ਆਪ ਨੂੰ ਕੌਂਸਲ ਘਵਾਣ ਵਾਲਿਆ ਕੌਣ ਹੈ ਤੇ ਕਿੱਧਰ ਆਇਆ? ਉਹ ਬਾਬਾ ਜੀ ਆਉਣਾ ਕਿੱਧਰ ਵਾ, ਆ ਮੇਰੇ ਲੱਕ ਦੇ ਪਿੱਛੇ ਲਾਸ਼ਾਂ ਦੇਖੋ। ਬਾਬਾ ਜੀ ਮੇਰੀ ਜਨਾਨੀ ਨੇ ਮਾਰ ਮਾਰ ਕੇ ਕੀ ਮੇਰਾ ਬੁਰਾ ਹਾਲ ਕਰ ਦਿੱਤਾ ਵਾ। ਬਾਬਾ ਜੀ ਮੈਨੂੰ ਪਤਾ ਲੱਗਾ ਤੁਸੀਂ ਤਵੀਜ਼ ਦਿੰਦੇ ਆ ਜਨਾਨੀ ਕਾਬੂ ਕਰਨ ਵਾਲਾ, ਕੋਈ ਹੈ ਤਵੀਜ਼ ਤੇ ਸਾਨੂੰ ਵੀ ਦਿਓ, ਕਿਤੇ ਦੇ ਸਿਰ ਪੀੜੀ ਹੋ। ਪਿੱਛੇ ਤੇ ਲਾਸ਼ਾਂ ਨਹੀਂ ਨਜ਼ਰ ਆ ਰਹੀਆਂ, ਸਹੀ ਗੱਲ ਜਨਾਨੀ ਕਾਬੂ ਕਰਨ ਵਾਲੀ ਆ ਤੇ ਤੂੰ ਸਹੀ ਜਗ੍ਹਾ ਤੇ ਆਇਆ। ਅੱਛਾ ਜੀ। ਤੈਨੂੰ ਇਹੋ ਜਿਹਾ ਤਵੀਜ਼ ਦਿਆਂਗੇ, ਜਨਾਨੀ ਇਸ ਕਿਸਮ ਦੀ ਕਾਬੂ ਕਰਾਂਗੇ ਕਿ ਅੱਧੀ ਗੱਲ ਸਾਡੀ ਮੰਨੇਗੀ ਤੇ ਬਾਕੀ ਤੇਰੀ। ਬਾਬਾ ਜੀ ਮੈਨੂੰ ਜਲਦੀ ਨਾਲ ਕੋਈ ਤਵੀਜ਼ ਦੇ ਦਿਓ, ਮੈਂ ਆਪਣੀ ਜਨਾਨੀ ਕਾਬੂ ਨਾ ਕਰ ਲਵਾਂ। ਓਏ ਸਬਰ ਕਰ, ਤੈਨੂੰ ਤਵੀਜ਼ ਦੇ ਦਈਏ। ਏਡੀ ਜਲਦੀ ਤਵੀਜ਼? ਬੈ ਇੱਥੇ। ਓਏ ਸਬਰ ਕਰ, ਜਨਾਨੀ ਤੋਂ ਤੂੰ ਕੱਲਾ ਨਹੀਂ ਸਤਿਆ। ਇੱਥੇ ਪੂਰੇ ਜ਼ਮਾਨੇ 'ਚ ਜਨਾਨੀਆਂ ਦੇ ਸਤੇ ਹੀ ਇੱਥੇ ਆਉਂਦੇ ਹੁੰਦੇ ਨੇ, ਤੇ ਜਿੰਨੇ ਆਉਂਦੇ ਨੇ ਉਹ ਤਵੀਜ਼ ਲੈ ਕੇ ਜਾਂਦੇ ਨੇ, ਸ਼ਿਫਾ ਪਾਉਂਦੇ ਨੇ ਤੇ ਆਪੇ ਹੀ ਲੋਕਾਂ ਨੂੰ ਦੱਸਦੇ ਫਿਰਦੇ ਨੇ ਕਿ ਬਾਬੇ ਤਨਵੀਰ ਕੋ ਜਾਓ, ਉਹ ਜਨਾਨੀਆਂ ਨੂੰ ਤਵੀਜ਼ ਦਿੰਦਾ ਜੇ। ਬਾਬਾ ਜੀ ਤੁਹਾਡੀ ਮਿਹਰਬਾਨੀ ਆ, ਮੇਰਾ ਕੁਝ ਕਰ ਲਓ।
ਮੈਨੂੰ ਕੋਈ ਇਹੋ ਜਿਹਾ ਤਵੀਜ਼ ਦਿਓ, ਮੈਂ ਜਦੋਂ ਘਰ ਜਾਵਾਂ ਤੇ ਮੇਰੀ ਜਨਾਨੀ ਮੈਨੂੰ ਇੰਝ ਕਰਕੇ ਸਲੂਟ ਮਾਰੇ, ਮੈਨੂੰ ਬਿਸਮਿਲ੍ਲਾ ਕਹੇ, ਮੇਰੇ ਅੱਗੇ ਰੋਟੀ ਰੱਖੇ ਤੇ ਮੇਰੀਆਂ ਲੱਤਾਂ ਘੁੱਟੇ ਬਾਬਾ ਜੀ। ਉਸਤਾਦ ਚੁੱਪ ਕਰ ਜਾ ਚੱਲਿਆ, ਤੈਨੂੰ ਐਸਾ ਤਵੀਜ਼ ਦੇਣਾ ਕਿ ਤੇਰੀ ਜਨਾਨੀ ਤੈਨੂੰ ਸਲਾਮ ਕਰੇਗੀ। ਆ ਤੈਨੂੰ ਮੈਂ ਠੀਪਾ ਦਮ ਕਰਕੇ ਦੇਣ ਲੱਗਾ, ਇਹ ਜਾ ਕੇ ਤੂੰ ਆਪਣੀ ਜ਼ਬਾਨ ਦੇ ਥੱਲੇ ਰੱਖ ਲੈਣਾ। ਜਨਾਨੀ ਜਦੋਂ ਬੋਲਣ ਲੱਗੇ ਤੂੰ ਉਹਦੇ ਅੱਗੇ ਬਹਿ ਜਾਣਾ, ਜੋ ਕਵੇ ਤੂੰ ਸੁਣੀ ਜਾਈਂ ਤੇ ਵੇਖੀ ਜਨਾਨੀ ਤੇਰੇ ਤਾਬਿਆ ਕੈਸੀ ਹੁੰਦੀ ਹੈ। ਇਹ ਠੀਪਾ ਤੈਨੂੰ ਦਮ ਕਰਕੇ ਦੇਣ ਲੱਗਾ, ਇਹ ਆਪਣੀ ਜ਼ਬਾਨ ਥੱਲੇ ਰੱਖ ਲੈਣਾ ਤੇ ਉਹਦੇ ਕੋਲ ਬਹਿ ਜਾਣਾ। ਜੇ ਉਹ ਤੇਰੇ ਵੱਲੋਂ ਵੇਖ ਕੇ ਹੱਥ ਚੁੱਕਣ ਲੱਗੇ ਤੇ ਤੂੰ ਵੀ ਉੱਤੇ ਹੱਥ ਚੁੱਕ ਦੇਈਂ। ਆ ਲੈ ਇਹ ਠੀਪਾ ਲੈ ਜਾ ਤੇ ਆਪਣੀ ਜ਼ਬਾਨ ਥੱਲੇ ਰੱਖ ਲਈ। ਅੱਛਾ ਜੀ ਬਾਬਾ ਜੀ। ਬਾਬਾ ਜੀ ਇੰਨਾ ਗੈਟਅਪ ਕੀਤਾ ਹੋਇਆ ਵਾ, ਡਾਕੂ ਵੀ ਹੋ ਤੁਸੀਂ? ਇਹ ਪੁੱਤ ਡਾਕੂਆਂ ਵਾਲਾ ਨਹੀਂ, ਇਹ ਠੰਡ ਤੋਂ ਬਚਣ ਵਾਲਾ ਗੈਟਅਪ ਹੈ। ਬਾਬਾ ਜੀ ਗੈਟਅਪ ਬਹੁਤ ਮਾੜਾ ਕੀਤਾ ਮੈਨੂੰ, ਇਹਦਾ ਬਾਬਾ ਜੀ ਕੋਈ ਹਦੀਆ? ਉਹ ਪੁੱਤ ਮੈਂ ਮਜ਼ਲੂਮ ਬੰਦੇ ਕੋ ਹੱදිਆ ਨਹੀਂ ਲੈਂਦਾ। ਜਾ ਅੱਲਾ ਵਾਰਸ ਤੇਰਾ, ਨਿਕਲ ਜਾ ਤੂੰ। ਬਾਬਾ ਜੀ ਜਨਾਨੀ ਕਾਬੂ ਚ ਆ ਜਾਊਗੀ ਨਾ? ਤੇਰੇ ਕਾਬੂ ਨੂੰ ਆਈ ਤੇ ਬਾਬੇ ਦੇ ਕਾਬੂ ਆ ਜਾਊਗੀ। ਚਾਹ ਨਿਕਲ ਜਾ ਇੱਥੋਂ। ਚਲੋ ਜੀ ਮਰਜ਼ੀ ਆ ਬਾਬੇ ਹੁਣਾਂ ਦੀ। ਹੁਣ ਦੇਖ ਤੂੰ ਮੈਂ ਇਹਦਾ ਇਲਾਜ ਕਰਦਾ। ਏਡੀ ਹੁਸ਼ਿਆਰ ਬਣਦੀ, ਹੱਥ ਚੁੱਕਦੀ ਬੰਦੇ ਦੇ ਉੱਤੇ। ਬਾਬੇ ਹੁਣਾਂ ਕੋ ਮੈਂ ਠੀਪਾ ਪੜਾ ਕੇ ਲਿਆਂਦਾ ਵਾ, ਉਹ ਮੈਂ ਦੰਦਾਂ ਥੱਲੇ ਰੱਖਣਾ ਤੇ ਮੈਨੂੰ ਚੜ ਜਾਣਾ ਗੁੱਸਾ, ਤੇ ਜਦੋਂ ਮੈਨੂੰ ਗੁੱਸਾ ਚੜਨਾ ਸਭ ਤੋਂ ਪਹਿਲਾਂ ਮੈਂ ਤੇਰਾ ਹੀ ਤਾੜੂ ਪਾੜਨਾ ਵਾ। ਲਓ ਜੀ ਬਾਬਾ ਜੀ, ਇਹ ਤੁਹਾਡੀ ਦੁਆ ਨਾਲ ਅੱਜ ਨੁਕਸਾ ਕਾਮਯਾਬ ਹੋ ਜਾਏ। ਸਹੀ ਆ। ਵੇ ਕੀ ਗੱਲ ਆ, ਠੰਡ ਨਾਲ ਆਕੜ ਗਿਆ, ਬਾਹਾਂ ਥੱਲੇ ਕਰ ਲਾ। ਕਿੰਨੀ ਬੋ ਆਂਦੀ ਤੇਰੇ ਕੋਲੋਂ। ਵੇ ਬੋਲਦਾ ਨਹੀਂ, ਗੁੰਗਾ ਵਾ। ਤੇਰਾ ਮੈਂ ਕਰਦੀ ਆਂ ਇਲਾਜ, ਤੂੰ ਇੰਜ ਨਹੀਂ ਠੀਕ ਹੋਣਾ, ਤੇਰਾ ਕਰਦੀ ਆਂ ਇਲਾਜ ਮੈਂ। ਉਹ ਗੁੰਗਾ ਹੋ ਗਿਆ, ਬੋਲਦਾ ਨਹੀਂ। ਇਹ ਭਾਂਡੇ ਫੜ ਲਾ, ਕੱਪੜੇ ਧੋਣ ਵਾਲੇ ਮੈਂ ਉੱਥੇ ਰੱਖ ਛੜੇ ਆ, ਠੀਕ ਆ? ਕੱਪੜਿਆਂ ਦੇ ਨਾਲ ਨਾ ਭਾਂਡੇ ਵੀ ਆ ਧੋ ਛੱਡ। ਕੀ ਗੱਲ ਆ, ਬੋਲਦਾ ਨਹੀਂ ਅੱਗੋਂ? ਇਹ ਨਾ ਫਰਮਾਨ ਜਨਾਨੀਏ, ਬੰਦੇ ਦੀ ਗੁਸਤਾਖੇ, ਬੇਅਦਬੇ, ਬੇਅਦਬਾ ਮਕਸੂਦ ਨਾ ਹਾਸਲ ਨਾ ਦਰਗਾਰੇ ਢੋਈ। ਆ ਭਾਂਡੇ ਵੀ ਤੂੰ ਧੋਏਂਗੀ, ਕੱਪੜੇ ਵੀ ਤੂੰ ਧੋਏਂਗੀ, ਸੁਣ ਲਿਆ? ਉਹ ਮੇਰੇ ਕੋਲ ਥੱਪੜ ਨਾ ਖਾ ਲਈ, ਮੈਂ ਤੈਨੂੰ ਦੱਸਾਂ। ਇੱਧਰ ਆ ਜ਼ਰਾ। ਕੀ ਉੱਡਣ ਲੱਗੀ ਆ ਤੂੰ? ਤੈਨੂੰ ਮੈਂ ਕਹਿੰਦੀ ਇੱਧਰ ਆ। ਕੀ ਫਾਂਸੀ ਲੈਣ ਲੱਗੀ ਆ? ਇੱਥੇ ਦੱਸ ਕੀ ਗੱਲ ਆ? ਇੱਧਰ ਆ, ਮੇਰੀ ਗੱਲ ਸੁਣ, ਲੱਗ ਗਿਓ। ਮੈਂ ਤੇਰਾ ਮੈਂ ਇਲਾਜ ਬੜਾ ਨਾ, ਤੇ ਮੇਰਾ ਵੀ ਹੱਥ ਚੁੱਕ ਹੋ ਜਾਣਾ ਤੇਰੇ ਤੇ, ਮੈਂ ਤੈਨੂੰ ਦੱਸਾਂ। ਮੂੰਹ ਦੂਜੇ ਪਾਸੇ ਲਾ ਦੇਣਾ ਮੈਂ ਤੇਰਾ। ਤੇਰੀ ਇੰਨੀ ਜ਼ਰੂਰਤ, ਤੂੰ ਮੇਰੇ ਤੇ ਹੱਥ ਕੱਸਿਆ ਨਾ। ਆ ਕੱਸ ਲਿਆ, ਹੁਣ ਪੈ ਜਾਣਾ ਤੇਰੇ। ਪੈ ਜਾਣਾ ਨਾ ਤੇਰਾ ਇਲਾਜ। ਮੈਂ ਕਰ ਲੈ ਜੋ ਕਰਨਾ ਤੂੰ। ਤੇਰਾ ਇਲਾਜ ਜਿਹੜਾ ਹੈਗਾ ਨਾ ਮੇਰੇ ਕੋਲ। ਮੈਨੂੰ ਮਾਰੀ ਨਾ, ਮੈਂ ਤੈਨੂੰ ਦੱਸਾਂ। ਓਏ ਮੈਨੂੰ ਮਾਰੀ ਨਾ, ਓਏ ਮੈਨੂੰ ਮਾਰੀ ਨਾ, ਮੈਂ ਤੈਨੂੰ ਕਹੀ ਜਾਂਦਾ, ਮੈਨੂੰ ਮਾਰੀ ਨਾ। ਤੇਰੇ ਵਰਗੇ ਬੰਦੇ ਨੂੰ ਕਿਵੇਂ ਜੁੱਤੀ ਥੱਲੇ ਲਾ ਕੇ ਰੱਖੀਦਾ ਨਾ, ਮੈਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੈ। ਮੇਰਾ ਨਾਮ ਵੀ ਇਰਮ ਆ, ਇਰਮ। ਆਇਆ ਤੂੰ ਵੱਡਾ। ਓ ਬਾਬਾ ਜੀ, ਓ ਬਾਬਾ ਜੀ, ਓ ਬਾਬਾ ਜੀ, ਓ ਬਾਬਾ ਜੀ। ਉਹ ਕੀ ਹੋ ਗਿਆ ਓ ਪੁੱਤ? ਬਾਬਾ ਜੀ, ਆ ਦੇਖੋ ਬਾਬਾ ਜੀ, ਅੱਲਾ ਦਾ ਵਾਸਤਾ ਮੈਨੂੰ ਬਚਾ ਲਓ ਬਾਬਾ ਜੀ, ਮੈਨੂੰ ਬਚਾ ਲਓ। ਤੁਹਾਡਾ ਸਤਿਆਨਾਸ਼ ਬਾਬਾ ਜੀ, ਤੁਹਾਡਾ ਬੇੜਾ ਗਰਕ ਹੋ ਓਏ ਗਿਆ। ਕੀ ਹੋਇਆ ਤੈਨੂੰ? ਓ ਬਾਬਾ ਜੀ, ਓ ਬਾਬਾ ਜੀ, ਬਹੁਤ ਬੁਰਾ ਹਾਲ ਹੋਇਆ ਬਾਬਾ ਜੀ ਮੇਰਾ। ਬਾਬਾ ਜੀ ਮੇਰੀ ਜਨਾਨੀ ਨੇ ਮੈਨੂੰ ਮਾਰ ਕੇ ਮੇਰਾ ਦੁੱਬਾ ਬਣਾ ਤੋੜਾ। ਤੁਹਾਡਾ ਠੀਪਾ ਸੀ ਨਾ, ਮੈਂ ਦੰਦ 'ਚ ਜਿੰਨਾ ਦਵਾਈ ਜਾਵਾਂ ਮੈਨੂੰ ਓਨਾ ਹੀ ਕੁੱਟੀ ਜਾਂਦੀ, ਜਿੰਨਾ ਮੈਂ ਦਵਾਈ ਜਾਵਾਂ ਮੈਨੂੰ ਓਨਾ ਹੀ ਕੁੱਟੀ ਜਾਂਦੀ ਸੀ ਬਾਬਾ ਜੀ। ਤੈਨੂੰ ਬਾਬਾ ਜੀ, ਠੀਪਾ ਪੁੱਤਰ ਤੇਗਾ ਸੀ ਥੱਲੇ ਰੱਖ, ਤੂੰ ਉਹਨੂੰ ਦਬਾਇਆ ਤੇ ਉਹਨੇ ਤੈਨੂੰ ਤਾਂ ਕੁੱਟਿਆ। ਉਹ ਬਾਬਾ ਜੀ ਤਾਂ ਨਹੀਂ ਕੁੱਟਿਆ, ਤੁਹਾਡੀ ਮਿਹਰਬਾਨੀ ਹੈ। ਜਿੱਡੀ ਮਹਿੰਗਾਈ ਹੈਗੀ ਹੈ, 5 ਰੁਪਏ ਦੇ ਠੀਪੇ ਤੇ ਕਿਹੜਾ ਦਮ ਹੁੰਦਾ ਵਾ? ਮੈਨੂੰ ਕੋਈ 5000 ਦਾ ਨੋਟ ਦਮ ਕਰਕੇ ਦਿਓ, ਮੈਂ ਆਪਣੀ ਜਨਾਨੀ ਨੂੰ ਜਾ ਕੇ ਦੇਵਾਂ, ਉਹ ਮੈਨੂੰ ਸਲਾਮਾ ਕਰੇ, ਮੇਰੇ ਅੱਗੇ ਹੱਥ ਜੋੜੇ ਬਾਬਾ ਜੀ। ਵੱਡਾ ਨੋਟ ਦਿਓ ਕੋਈ। ਤੈਨੂੰ ਆਖਿਆ ਸੀ ਉਹ ਤੇਰੇ ਤੇ ਹੱਥ ਚੁੱਕੇ ਤੇ ਤੂੰ ਵੀ ਅੱਗੋਂ ਉਹਦੇ ਤੇ ਹੱਥ ਚੁੱਕੀ। ਤੂੰ ਹੱਥ ਚੁੱਕਿਆ ਸੀ ਉਹਦੇ ਤੇ? ਉਹ ਬਾਬਾ ਜੀ ਮੈਂ ਉਹਦੇ ਉੱਤੇ ਹੱਥ ਹੀ ਚੁੱਕਿਆ ਸੀ ਤੇ ਉਹਨੇ ਮੇਰੇ ਹੱਥੋਂ ਹੱਥੀ ਕਰ ਸਿੱਟਿਆ ਵਾ, ਤਦੇ ਤਾਂ ਬੁਰਾ ਹਾਲ ਹੋਇਆ ਮੇਰਾ। ਲੈ ਤਰੀਕਾ ਹੁਣ ਗੌਰ ਨਾਲ ਸੁਣ ਲੈ ਮੇਰਾ ਪੁੱਤ। ਜੀ ਬਾਬਾ ਜੀ। ਜੇ ਜਨਾਨੀ ਤੇਰੇ ਤੇ ਹੱਥ ਚੁੱਕੇ ਜੀ ਬਾਬਾ ਤੇ ਤੂੰ ਵੀ ਅੱਗੋਂ ਹੱਥ ਚੁੱਕ ਲਈ। ਜੇ ਉਹ ਦੂਜਾ ਹੱਥ ਚੁੱਕੇ ਤੇ ਤੂੰ ਵੀ ਦੂਜਾ ਹੱਥ ਚੁੱਕ ਲਈ। ਬਾਬਾ ਜੀ। ਤੇ ਫੇਰ ਮੇਰਾ ਪੁੱਤਰ ਉਹਦੇ ਅੱਗੇ ਇੰਜ ਕਰਕੇ ਹੱਥ ਜੋੜ ਲਈ ਤੇ ਉਹਨੂੰ ਕਿ ਮੈਨੂੰ ਮਾਫ ਕਰ ਦੇ। ਇਸ ਤੋਂ ਵੱਡਾ ਤਰੀਕਾ ਕੋਈ ਨਹੀਂ। ਜਿਹੜੀ ਔਰਤ ਨਾਂ ਦੀ ਚੀਜ਼ ਹੈ ਨਾ, ਇਹਦੇ ਅੱਗੇ ਹੱਥ ਜੋੜੀਏ ਤੇ ਕਾਬੂ ਆਉਂਦੀ ਹੈ। ਤੇ ਜਾ ਹੱਥ ਜੋੜ ਤੇ ਸਾਰੀ ਉਮਰ ਐਸ਼ ਕਰ, ਤੇ ਮੈਂ ਵੀ ਹੱਥ ਜੋੜ ਕੇ ਅੰਦਰ ਕੰਮ ਕਰਨਾ। ਵਾਹ ਬਾਬਾ, ਜੇ ਹੱਥ ਹੀ ਜੋੜਨੇ ਸੀ ਤੇ ਮੈਂ ਬੜੇ ਸੋਹਣੇ ਜੋੜ ਲੈਣੇ ਸੀ। ਅੜੀ ਭੋਰਾ ਕੁ ਫੇਂਟੀ ਮੈਨੂੰ ਪਵਾਤੀ, ਇਹ ਕਾਤੋਂ ਪਵਾਈ ਤੂੰ? ਚੱਲ ਇਮਲੀ ਖਾਂ, ਹੱਥ ਹੀ ਜੋੜ ਜਾ ਕੇ। ਆ ਗਿਆ ਹੈ? ਪੂਰੇ ਜ਼ਮਾਨੇ ਦੀ ਖੇ ਖਾ ਕੇ ਆ ਗਿਆ। ਮੈਂ ਤੈਨੂੰ ਕਦੇ ਮਾਫ ਨਹੀਂ ਕਰਨਾ।
ਇਹ ਸਾਰੇ ਭਾਂਡੇ ਵੀ ਤੂੰ ਧੋਣੇ ਤੇ ਉਹਦੇ ਕੱਪੜੇ ਪਏ ਨਾ ਉਹ ਵੀ ਤੂੰ ਧੋਣੇ ਆ ਤੇ ਘਰ ਦੇ ਸਾਰੇ ਕੰਮ ਵੀ ਤੂੰ ਕਰਨੇ ਨੇ। ਇੱਧਰ ਨੂੰ ਮੂੰਹ ਕਰ ਲਾ, ਉੱਧਰ ਨੂੰ ਮੂੰਹ ਕਰਕੇ ਖਲੋ ਗਿਆ ਤੇ ਫੜ ਝਾੜੂ ਤੇ ਘਰ ਦੀਆਂ ਸਾਰੀਆਂ ਸਫਾਈਆਂ ਵੀ ਤੂੰ ਕਰਨੀਆਂ। ਗੱਲ ਸੁਣ ਲੈ ਇਰਮ, ਅੱਜ ਮੈਂ ਤੇਰੀ ਕੋਈ ਗੱਲ ਗੁੱਲ ਨਹੀਂ ਮੰਨਣੀ। ਇਹ ਸਾਰੇ ਘਰ ਦੇ ਕੰਮ ਤੂੰ ਕਰੇਂਗੀ, ਤੂੰ ਕਰੇਂਗੀ। ਮੈਂ ਨਾ ਤੇਰੀ ਸਾਰੀ ਆਕੜ ਭੰਦ ਨਹੀਂ ਜਿਹੜਾ ਤੂੰ ਬਦਮਾਸ਼ ਬਣ ਮੇਰੇ ਅੱਗੇ ਖਲੋਣਾ ਵਾ। ਉਹ ਤੇਰੀ ਇੰਨੀ ਜ਼ਰੂਰਤ ਤੂੰ ਮੇਰੇ ਅੱਗੇ ਜ਼ੁਬਾਨ ਚਲਾਵੇਂ, ਮੈਂ ਤੇਰੀ ਜ਼ੁਬਾਨ ਖਿੱਚ ਲਿਆਂਗੀ। ਹੋ ਬਸ ਕਰ ਦੇ ਇਰਮ। ਇੰਬਲੀ ਤੂੰ ਮੇਰੇ ਤੇ ਦੋਨੇ ਹੱਥ ਚੁੱਕੇ। ਓਏ ਹੱਥ ਮੈਂ ਤੈਨੂੰ ਮਾਰਨ ਲਈ ਨਹੀਂ ਚੁੱਕੇ, ਨੀਵੇਂ ਹੋ ਜਾ ਓਏ। ਉਹ ਭਾਈ ਇਹ ਤਾਂ ਮੈਂ ਤੇਰੇ ਕੋਲ ਮਾਫੀ ਮੰਗਣ ਲਈ ਕੀਤੇ ਆ, ਪਰ ਤੇਰੀ ਮਿਹਰਬਾਨੀ ਹੈ ਇਰਮ। ਕਿਉਂ ਤੂੰ ਆਪਣੀ ਜ਼ਿੰਦਗੀ ਵੀ ਤੇ ਮੇਰੀ ਜ਼ਿੰਦਗੀ ਅਜ਼ਾਬ ਬਣਾਉਣ ਡਈ ਹੈ। ਜਦੋਂ ਮੈਂ ਉਹਨੂੰ ਤੂੰ ਆਹ ਧੋਲਾ ਆਹ ਧੋਲਾ ਆਹ ਕਰ ਲਾ। ਓਏ ਇਹ ਘਰ ਨੂੰ ਆਪਾਂ ਰਲ ਕੇ ਜੰਨਤ ਬਣਾਉਣਾ ਵਾ। ਓਏ ਏਦਾਂ ਤੂੰ ਕਰ ਲਿਆ ਕਰੀ, ਏਦਾਂ ਮੈਂ ਕਰ ਲਿਆ ਕਰੂੰਗਾ। ਹਾਲਾਂਕਿ ਦੇਖਿਆ ਜਾਵੇ ਨਾ ਤੇ ਔਰਤ ਦਾ ਕੰਮ ਆ ਘਰ ਦੇ ਕੰਮ ਕਰਨਾ, ਬੰਦੇ ਦਾ ਕੰਮ ਆ ਬਾਹਰ ਦੇ ਕੰਮ ਕਰਨਾ। ਮੈਂ ਬਾਹਰ ਕੰਮ ਤੇ ਜਾਣਾ, ਮੈਂ ਤੈਨੂੰ ਕਦੀ ਕਿਹਾ ਚੱਲ ਮੇਰੇ ਨਾਲ ਇੱਟਾਂ ਲਵਾਉਣ, ਤੂੰ ਘਰੇ ਹੀ ਹੁੰਨੀ ਆ। ਮੈਂ ਹੀ ਸਾਰਾ ਕੁਝ ਕਰਕੇ ਹੁੰਨਾ ਵਾ। ਤੇਰੀ ਮਿਹਰਬਾਨੀ ਹੈ, ਇਸ ਘਰ ਨੂੰ ਨਾ ਦੋਜ਼ਖ ਨਾ ਬਣਾ। ਔਰਤ ਹੀ ਜੰਨਤ ਬਣਾਉਂਦੀਆਂ ਵਾ, ਔਰਤ ਹੀ ਘਰ ਖਰਾਬ ਕਰਦੀ ਆ, ਔਰਤ ਹੀ ਘਰ ਬਣਾਉਂਦੀ ਆ। ਇੰਬਲੀ ਕਹਿ ਤੇ ਤੂੰ ਵੀ ਸਹੀ ਰਿਹਾ। ਬਹਿ ਜਾ ਇੱਥੇ। ਤੇਰੀਆਂ ਇੰਨਾ ਗੱਲਾਂ ਨੇ ਮੇਰੀ ਅੱਖਾਂ ਤੇ ਬੰਨੀ ਪੱਟੀ ਖੋਲਤੀ ਹੈ ਤੇ ਤੂੰ ਸਹੀ ਕਹਿ ਰਿਹਾ। ਇੱਕ ਔਰਤ ਹੀ ਹੁੰਦੀ ਹੈ ਜਿਹੜੀ ਘਰ ਨੂੰ ਜੰਨਤ ਬਣਾ ਕੇ ਰੱਖਦੀ ਹੈ ਤੇ ਤੂੰ ਮੇਰਾ ਮਜਾਜ਼ੀ ਖੁਦਾ ਹੈ ਤੇ ਮੈਂ ਤੇਰੀ ਬੀਵੀ। ਅੱਜ ਤੋਂ ਬਾਅਦ ਮੈਂ ਤੇਰੀ ਇੱਜ਼ਤ ਕਰਾਂਗੀ, ਤੇਰੀ ਫਰਮਾ ਬਰਦਾਰ ਰਹਾਂਗੀ ਤੇ ਮੈਨੂੰ ਮਾਫ ਕਰ ਦੇ। ਮੈਂ ਜਿਹੜਾ ਵੀ ਤੇਰੇ ਨਾਲ ਬਿਹੇਵ ਕੀਤਾ। ਮੈਂ ਆਪਣੀਆਂ ਧੀਆਂ ਭੈਣਾਂ ਨੂੰ ਇਹੀ ਦੱਸਣਾ ਚਾਹਨੀ ਆ, ਇਹ ਤੁਹਾਡੇ ਹੱਥ ਵਾਸਾ ਕਿ ਤੁਸੀਂ ਆਪਣੇ ਘਰ ਨੂੰ ਜੰਨਤ ਬਣਾਉਣਾ ਕਿ ਦੋਜ਼ਖ। ਮੈਂ ਤੇ ਆਪਣੇ ਘਰ ਨੂੰ ਜੰਨਤ ਬਣਾਉਣ ਲੱਗੀ ਹਾਂ। ਜੀ ਮੈਨੂੰ ਮਾਫ ਕਰ ਦੇ, ਜਿੱਦਾਂ ਤੂੰ ਕਹੇਂਗਾ ਮੈਂ ਉਦਾਂ ਕਰ ਲਿਆ ਕਰਾਂਗੀ। ਜਾ ਫਿਰ ਚੌਲ ਜਿਹੜੇ ਪਕਾਏ